ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਪ੍ਰਭ ਦਾਤਾ ਦਾਤਾਰ ਪਰਿਓ ਜਾਚਕ ਇਕ ਸਰਨਾ ਮਿਲੈ ਦਾਨ ਸੰਤ ਰੇਨ ਜੇਹ ਲਗ ਭਵਜਲ ਤਰਨਾ ਭਗਤ ਇਹ ਮਨ ਠਹਿਰਾਵੈ ਬਲਿਉ ਚਰਾਗ ਅੰਧਿਆਰ ਮਹਿ ਸਭ ਕਾਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਮੂਕ ਉਚਰ ਹੈ ਸ਼ਾਸਤਰ ਖਟ ਪਿੰਗ ਬਿਰਨ ਚੜ ਜਾ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ
ਜੜਾਓ ਕਸਤੂਰ ਕੁੰਕੂ ਅਗਰ ਚੰਦਨਾ ਲੀਪ ਆਵੈ ਚਾਓ ਮੋਤੀ ਦਾ ਮੰਦਰ ਉਸਰ ਹੈ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ ਹਰ ਬਿਨ ਜੀਉ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਹਰ ਬਿਨ ਜੀਉ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਪਾਵਨ ਗੁਰਬਾਣੀ ਦੇ ਜਾਗ ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ, ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋਈ ਹੈ। ਸਤਿਗੁਰੂ ਜੀ ਨੇ ਮਹਾਨ ਜਿਨ੍ਹਾਂ ਵਡਭਾਗੇ ਜਨਾਂ ਤੇ ਕਿਰਪਾ ਕੀਤੀ ਹੈ, ਉਹ ਆਲਸ ਨੂੰ ਤਿਆਗ ਕੇ ਅੰਮ੍ਰਿਤ ਵੇਲੇ ਉੱਠ ਕੇ ਜਿੱਥੇ ਤਨ ਨੂੰ ਪਵਿੱਤਰ ਕੀਤਾ, ਉੱਥੇ ਮਨ ਨੂੰ ਪਵਿੱਤਰ ਕਰਨ ਲਈ ਗੁਰੂ ਕੀ ਸੰਗਤ ਵਿੱਚ ਆ ਕੇ ਜੁੜੇ ਹਨ। ਕਿਉਂਕਿ ਮਨੁੱਖ ਦਾ ਆਪਣਾ ਬਲ ਨਹੀਂ ਹੈ। ਪਿਛਲੇ ਪਹਿਰ ਅੰਮ੍ਰਿਤ ਵੇਲੇ ਉੱਠ ਕਰਕੇ ਸਤਿਗੁਰੂ ਜੀ ਦੀ ਸਤ ਸੰਗਤ ਕਰਨੀ, ਸੇਵਾ ਕਰਨਾ, ਸਿਮਰਨ ਕਰਨਾ, ਗੁਰਬਾਣੀ ਪੜ੍ਹਨੀ, ਨਿਤਨੇਮ ਪਾਵਨ ਬਾਣੀ ਦਾ ਜਾਪ ਕਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਜੀਵ ਤੇ ਰਹਿਮਤ ਕਰ ਦਿੰਦੇ ਹੈ, ਉਹ ਵਡਭਾਗਾ ਜੀਵ ਆਲਸ ਨੂੰ ਤਿਆਗ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਤ ਸੰਗਤ ਵਿੱਚ ਆਉਂਦਾ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ। ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਜਾਗਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਕਰਨ ਦਾ ਸੁਭਾਗ ਸਭ ਨੂੰ ਪ੍ਰਾਪਤ ਹੋ ਰਿਹਾ ਹੈ। ਇਸ ਸਮੇਂ ਨੂੰ ਹੋਰ ਵੀ ਸੁਭਾਗਾ ਬਣਾਉਣ ਲਈ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਜੋ ਇਸ ਪਾਵਨ ਅਸਥਾਨ ਦੀ ਨਿਤ ਦੀ ਮਰਜ਼ਾਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਜਪਜੀ ਸਾਹਿਬ, ਫਿਰ ਰਹਿਰਾਜ ਸਾਹਿਬ ਗੁਰਬਾਣੀ ਦੇ ਜੋ ਨਿਤਨੇਮ ਦੇ ਜਾਪ ਕਰਦੇ ਹਾਂ, ਜਿਵੇਂ ਅੰਮ੍ਰਿਤ ਵੇਲੇ ਦੇ ਜਾਪ ਜਪਜੀ ਸਾਹਿਬ ਗੁਰਬਾਣੀ ਵਿੱਚ ਜਾਪਦੇ ਆ, ਫਿਰ ਸ਼ਾਮ ਦੇ ਸਮੇਂ ਦਾ ਜੋ ਨਿਤਨੇਮ ਹੈ ਰਹਿਰਾਜ ਸਾਹਿਬ ਗੁਰਬਾਣੀ ਦਾ ਜਾਪ, ਰਾਤ ਨੂੰ ਬਰਾਜਣ ਦੇ ਲੱਗਿਆ ਕੀਰਤਨ ਸੋਹਲੇ ਗੁਰਬਾਣੀ ਦਾ ਜਾਪ, ਇਹ ਮਰਜ਼ਾਦਾ ਪੂਰੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਦਸਮ ਪਿਤਾ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜਿਸ ਸਮੇਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਕੰਠੋਂ ਗੁਰਬਾਣੀ ਉਚਾਰਨ ਕੀਤੀ ਹੈ, ਇਤਿਹਾਸ ਵਿੱਚ ਜ਼ਿਕਰ ਆਉਂਦਾ ਪਹਿਲੇ ਦਿਨ ਇਹ ਸਾਰੇ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼੍ਰੀ ਕੰਠ ਤੋਂ ਉਚਾਰਨ ਕੀਤੇ ਹੈ। ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾਇਆ, ਜਿਵੇਂ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੋ ਸਵੇਰ ਦੇ ਦੀਵਾਨ ਸਜੇ ਸਨ, ਹਜੂਰ ਨੇ ਉਸ ਸਮੇਂ ਗਰੀਬਨਵਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਨੇ ਕੰਠੋਂ ਗੁਰਬਾਣੀ ਉਚਾਰਨ ਕੀਤੀ। ਸੰਪੂਰਨ ਜਪਜੀ ਸਾਹਿਬ ਗੁਰਬਾਣੀ ਦਾ ਪਾਠ, ਫਿਰ ਰਹਿਰਾਜ ਸਾਹਿਬ ਜੀ ਦੇ ਜੋ ਪਾਵਨ ਸ਼ਬਦ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕੀਰਤਨ ਸੋਹਲੇ ਗੁਰਬਾਣੀ ਦੇ ਸ਼ਬਦ ਉਚਾਰਨ ਕੀਤੇ, ਜੋ ਕੱਲ ਅਖੀਰਲੀ ਸ਼ਬਦ ਦੀ ਵਿਚਾਰ ਕੀਤੀ ਸੀ। ਅੰਤਰਜਾਮੇ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਧੂਰੇ। ਇੱਥੋਂ ਤੱਕ 13 ਅੰਗ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲੇ ਦਿਨ ਗੁਰਬਾਣੀ ਉਚਾਰਨ ਕੀਤੀ ਸੀ। ਜੋ ਸਵੇਰ ਦੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਸ਼੍ਰੀ ਕੰਠ ਤੋਂ ਗੁਰਬਾਣੀ ਉਚਾਰਨ ਕਰਦੇ, ਸ਼ਾਮ ਦੇ ਦੀਵਾਨ ਵਿੱਚ ਗੁਰੂ ਕਲਗੀਧਰ ਪਿਤਾ ਆਪ ਉਸ ਬਾਣੀ ਦੀ ਕਥਾ ਕਰਦੇ। ਇਸ ਪ੍ਰਕਾਰ ਜ਼ਿਕਰ ਆਉਂਦਾ ਕਿ 9 ਮਹੀਨੇ 9 ਘੜੀਆਂ 9 ਦਿਨ 9 ਘੜੀਆਂ ਤੇ 9 ਪਲ ਇਤਨਾ ਸਮਾਂ ਲੱਗਾ ਸੀ ਸੰਪੂਰਨ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕਰਾਉਂਦਿਆਂ ਹੋਇਆ, ਜਿਸ ਵਿੱਚ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਵੀ ਦਰਜ ਕੀਤੀ ਗਈ। ਇਸ ਪ੍ਰਕਾਰ ਇਤਨਾ ਸਮਾਂ ਲੱਗਾ। ਪਹਿਲੇ ਦਿਨ ਸਤਿਗੁਰੂ ਜੀ ਨੇ 13 ਅੰਗ ਤੱਕ ਜੋ ਸ਼੍ਰੀ ਕੰਠ ਤੋਂ ਗੁਰਬਾਣੀ ਉਚਾਰਨ ਕੀਤੀ ਸੀ। ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾਇਆ, ਸ਼ਾਮ ਦੇ ਵਕਤ ਉਸ ਦੀ ਕਥਾ ਕੀਤੀ ਸੀ। ਫਿਰ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਰਾਗ ਦੀ ਪ੍ਰਾਰੰਭਤਾ ਕੀਤੀ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਇਹ ਸ਼ਬਦ ਹੈ। ਸਾਧ ਸੰਗਤ ਜੀ, ਸਮੁੱਚੀ ਜੋ ਪਾਵਨ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 31 ਰਾਗਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਨੂੰ ਦਰਜ ਕੀਤਾ ਹੈ, 31 ਰਾਗਾਂ ਵਿੱਚ। ਔਰ ਜਿਸ ਬਾਬਤ ਰਾਗਮਾਲਾ ਪਾਵਨ ਬਾਣੀ ਜੋ ਉਚਾਰਨ ਕੀਤੀ ਹੈ, ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤਿੰਨਾਂ ਵਿੱਚ ਕੁੱਲ 84 ਰਾਗਾਂ ਦੀ ਗਿਣਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ।
ਜੋ ਹਨੂਮਾਨ ਦੀ ਮੱਤ ਦੀ ਹੈ ਸਾਧ ਸੰਗਤ ਜੀ, ਉਹ ਸ਼੍ਰੀ ਰਾਗ ਤੋਂ ਇਹ ਪ੍ਰਾਰੰਭ ਹੁੰਦੀ ਹੈ। ਇਸ ਪ੍ਰਕਾਰ ਜਿਹੜੀ ਭੈਰੋ ਮੱਤ ਦੀ, ਜਿਸ ਨੂੰ ਸ਼ਿਵ ਜੀ ਦੀ ਮੱਤ ਦੇ ਵੀ ਰਾਗ ਮਾਲਾ ਕਿਹਾ ਜਾਂਦਾ ਹੈ, ਉਹ ਸਾਧ ਸੰਗਤ ਜੀ ਭੈਰੋ ਰਾਗ ਤੋਂ ਪ੍ਰਾਰੰਭ ਹੁੰਦੀ ਹੈ। ਜਿਵੇਂ ਸਤਿਗੁਰੂ ਜੀ ਨੇ ਸਮੁੱਚੀ ਗੁਰਬਾਣੀ ਦਰਜ ਕਰਕੇ ਫਿਰ ਅਖੀਰ ਦੇ ਸਮਾਪਤੀ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਗ ਮਾਲਾ ਉਚਾਰਨ ਕੀਤੀ ਹੈ ਨਾ। ਪ੍ਰਥਮ ਰਾਗ ਭੈਰੋ ਵੈ ਕਰਹੀ, ਪੰਚ ਰਾਗ ਨੇ ਸੰਗ ਉਚਰਹੀ। ਇਹ ਭੈਰੋ ਰਾਗ ਤੋਂ ਪ੍ਰਾਰੰਭ ਹੁੰਦੀ ਹੈ, ਜਿਸ ਬਾਬਤ ਜ਼ਿਕਰ ਆਉਂਦਾ ਹੈ ਕਿ ਸ਼ਿਵ ਜੀ ਦੇ ਬਖਸ਼ੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਔਰ ਸਤਿਗੁਰੂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਗਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਇਸ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਦੇ ਹੈ। ਇਸ ਪਾਵਨ ਸ਼ਬਦ ਦੀ ਉਥਾਨਕਾ ਇਹ ਹੈ, ਜਗਤ ਜਲੰਦੇ ਨੂੰ ਤਾਰਦਿਆਂ ਹੋਇਆ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਚਰਜ ਕੌਤਕ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬੇਅੰਤ ਸੰਸਾਰ ਦੇ ਤਮਾਮ ਜੀਵਾਂ ਨੂੰ ਜਗਤ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ। ਜਿਵੇਂ ਕਿਸੇ ਕਵੀ ਨੇ ਕਿਹਾ ਹੈ, ਤਾਰੇ ਗਿਨੇ ਜਾਤ ਨਾ ਤਾਰੇ ਗਿਨਾਤ ਹੈ। ਆਕਾਸ਼ ਵਿੱਚ ਬੇਅੰਤ ਤਾਰੇ, ਉਹਨਾਂ ਦੀ ਗਿਣਤੀ ਨਹੀਂ ਕੋਈ ਕਰ ਸਕਦਾ। ਭਲਾ ਹੀ ਕੋਈ ਗਿਣਤੀ ਕਰ ਲਵੇ ਆਕਾਸ਼ ਦੇ ਵਿਚਲੇ ਤਾਰਿਆਂ ਦੀ, ਪਰ ਜਿਤਨੇ ਜੀਵ ਭਵ ਸਾਗਰ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਾਰੇ ਆ, ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਤਮਾਮ ਬੇਅੰਤ ਜੀਵਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਧਾਰ ਕੀਤਾ ਹੈ। ਇਸ ਪ੍ਰਕਾਰ ਜਦੋਂ ਸੰਗਰੂਰ ਦੇ ਨੇੜੇ ਸਾਧ ਸੰਗਤ ਜੀ ਪਾਵਨ ਅਸਥਾਨ ਬਣਿਆ ਹੈ ਨਾਨਕਿਆਣਾ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਯਾਦ ਵਜੋਂ, ਕਿਉਂਕਿ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਹੈ, ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਵਾ, ਉਹ ਧਰਤੀ, ਉਹ ਪਾਵਨ ਅਸਥਾਨ ਸ਼ੋਭਾ ਵਾਲਾ ਪੂਜਨਿਕ ਹੋ ਗਿਆ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਮੁਬਾਰਕ ਚਰਨ ਪਾਏ ਹੈ। ਕਿਤੇ ਪੰਜਾਬ ਦੀ ਧਰਤੀ ਹੈ ਸਾਧ ਸੰਗਤ ਜੀ, ਕਿਤੇ ਬਿਦਰ ਕਰਨਾਟਕਾ ਨਾਨਕ ਝੀਰਾ ਸਾਹਿਬ, ਜਿੱਥੇ ਆਪ ਜੀ ਨੇ ਸੰਗਤਾਂ ਨੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ। ਉੱਥੋਂ ਅੱਜ ਵੀ ਸਾਧ ਸੰਗਤ ਜੀ ਜੋ ਅੰਮ੍ਰਿਤ ਸਰੋਵਰ ਜਲ ਦਾ ਜੋ ਝਰਨਾ ਫੁੱਟਦਾ ਹੈ, ਅੱਜ ਵੀ ਜਲ ਉਸੇ ਤਰ੍ਹਾਂ ਹੀ ਝਰਨੇ ਦੇ ਵਿੱਚੋਂ, ਧਰਤੀ ਦੇ ਵਿੱਚੋਂ ਹੀ ਪ੍ਰਗਟ ਹੋ ਰਿਹਾ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਮੁਬਾਰਕ ਚਰਨ ਪਾਏ ਹੈ, ਉਹ ਧਰਤੀ ਅਸਥਾਨ ਸ਼ੋਭਾ ਵਾਲਾ ਪੂਜਨਿਕ ਹੋ ਗਿਆ ਹੈ। ਇਸ ਪ੍ਰਕਾਰ ਸੰਗਰੂਰ ਦੇ ਨੇੜੇ ਨਾਨਕਿਆਣਾ ਸਾਹਿਬ ਪਾਵਨ ਅਸਥਾਨ ਹੈ ਸਤਿਗੁਰੂ ਜੀ ਦੀ ਯਾਦ ਵਜੋਂ। ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅੰਦਰ ਜ਼ਿਕਰ ਆਉਂਦਾ ਹੈ, ਔਰ ਗਿਆਨੀ ਗਿਆਨ ਸਿੰਘ ਜੀ ਨੇ ਵੀ ਅਜਿਹਾ ਹੀ ਲਿਖਿਆ ਹੈ। ਉੱਥੇ ਬਹੁਤ ਵੱਡੀ ਉਜਾੜ ਸੀ, ਉਜਾੜ ਦਾ ਇਲਾਕਾ ਸੀ। ਜਦੋਂ ਉਜਾੜ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੈ, ਪ੍ਰਮਾਤਮਾ ਦੀ ਕਾਈ ਸਿਫਤ ਗਾ ਰਹੇ ਹੈ। ਭਾਈ ਮਰਦਾਨਾ ਗਰੀਬ ਨਵਾਜ ਸਤਿਗੁਰੂ ਜੀ ਦੇ ਕੋਲ ਬੈਠੇ ਹੋਏ ਰਬਾਬ ਵਜਾ ਰਹੇ ਨੇ। ਉਸ ਸਮੇਂ ਕਹਿੰਦੇ ਕਿ ਕਲਯੁਗ ਦਾ ਰਾਜ ਹੈ, ਕਿਉਂਕਿ ਜਿਸ ਦਾ ਰਾਜ ਹੋਵੇ ਉਹ ਫਿਰ ਬਾਰ-ਬਾਰ ਯਤਨ ਕਰਦਾ ਪਰਖ ਕਰਨੇ ਦੀ। ਅਵਤਾਰ ਪੂਰਾ ਹੈ ਕਿ ਅਧੂਰਾ ਹੈ। ਫਿਰ ਜਿਸ ਦਾ ਰਾਜ ਹੋਵੇ ਉਹਦਾ ਯਤਨ ਹੁੰਦਾ ਕਿ ਹਰ ਇੱਕ ਜੀਵ ਮੇਰੇ ਅਧੀਨ ਹੋ ਕੇ ਰਹੇ, ਹਰ ਇੱਕ ਨੂੰ ਮੈਂ ਆਪਣੇ ਅਧੀਨ ਕਰਕੇ ਰੱਖਾਂ। ਹਰ ਇੱਕ ਜੀਵ, ਕੋਈ ਜੰਤੂ, ਕੋਈ ਪਸ਼ੂ ਪਰਿੰਦਾ ਹੈ, ਕੋਈ ਮਨੁੱਖ ਜਾਤੀ ਦੇ ਵਿੱਚ ਹੈ, ਕਿਸੇ ਵੀ ਜਾਤੀ, ਕਿਸੇ ਜੂਨ ਦੇ ਵੀ ਜਗਤ ਅੰਦਰ ਜਨਮਿਆ ਹੈ, ਉਹ ਮੇਰੇ ਅਧੀਨ ਹੋ ਕੇ ਜੀਵਨ ਨਿਰਵਾਹ ਕਰੇ, ਕਿਉਂਕਿ ਉਹਦਾ ਯੁੱਗ ਹੁੰਦਾ ਹੈ।
ਜਿਸ ਦਾ ਯੁੱਗ ਹੋਵੇ ਜਿਵੇਂ ਬਾਦਸ਼ਾਹ ਦਾ, ਜਿਸ ਵੀ ਦੇਸ਼ ਤੱਕ ਜਿੰਨੇ ਵੀ ਦੇਸ਼ਾਂ ਦੇ ਵਿੱਚ ਹੁਕਮ ਚੱਲਦਾ ਹੋਵੇ, ਸਾਧ ਸੰਗਤ ਜੀ ਜੇਕਰ ਉਹਦੇ ਕੋਈ ਹੁਕਮ ਦੀ ਅਦੂਲਗੀ ਕਰੇ ਤੇ ਉਹਨੂੰ ਚੰਗਾ ਨਹੀਂ ਲੱਗਦਾ। ਇਸ ਪ੍ਰਕਾਰ ਕਲਯੁਗ ਦਾ ਸਮਾਂ ਤੇ ਉਹ ਹਰ ਸਮੇਂ ਯਤਨ ਕਰਦਾ ਕਿ ਹਰ ਇੱਕ ਜੀਵ ਮੇਰੇ ਅਧੀਨ ਹੋ ਕਰਕੇ ਰਹੇ। ਜਿਵੇਂ ਦਾ ਮੇਰਾ ਸੁਭਾਅ ਹੈ, ਜਿਵੇਂ ਮੈਂ ਹੁਕਮ ਕਰਾਂ, ਸੰਸਾਰ ਨੂੰ ਆਪਣੇ ਅਧੀਨ ਕਰਕੇ ਰੱਖਾਂ, ਇਸੇ ਤਰ੍ਹਾਂ ਉਹਨੂੰ ਚੰਗਾ ਲੱਗਦਾ ਹੈ। ਤੇ ਸਤਿਗੁਰੂ ਜੀ ਦੀ ਪਰਖ ਕਰਨ ਵਾਸਤੇ ਪਹਿਲਾਂ ਤਾਂ ਬਹੁਤ ਜ਼ੋਰ ਦੇ ਨਾਲ ਝੱਖੜ ਵਗਾਇਆ, ਹਨੇਰੀ ਵਗ ਰਹੀ ਸੀ। ਫਿਰ ਆਕਾਸ਼ ਦੇ ਵਿੱਚ ਇਤਨੀ ਜ਼ੋਰ ਦੇ ਨਾਲ ਬੱਦਲ ਗਰਜਣ ਦੀ ਆਵਾਜ਼ ਆਈ ਕਿ ਸੁਣ ਕਰਕੇ ਜੇਕਰ ਕੋਈ ਆਮ ਬੰਦਾ ਸੁਣਦੇ ਉਹਦਾ ਜਿਵੇਂ ਕਾਇਰ ਦਾ ਕਹਿੰਦੇ ਕਿ ਦਿਲ ਫਟ ਜਾਂਦਾ ਹੈ। ਇਸ ਪ੍ਰਕਾਰ ਇੰਨੀ ਭਿਆਨਕ ਹਨੇਰੀ ਵਗਾਈ, ਝੱਖੜ ਆਇਆ, ਬੜੀ ਉੱਚੀ ਆਵਾਜ਼ ਦੇ ਵਿੱਚ ਬੱਦਲ ਗਰਜਣ ਦੀ ਆਵਾਜ਼ ਸੁਣੀ। ਤੇ ਭਾਈ ਮਰਦਾਨਾ ਜੀ ਬੇਨਤੀ ਕਰ ਰਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਹੇ ਗਰੀਬ ਨਵਾਜ, ਇਹ ਝੱਖੜ ਹਨੇਰੀ ਤਾਂ ਐਵੇਂ ਵਗਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਮੈਨੂੰ ਮੇਰੀ ਮੌਤ ਹੀ ਲੈ ਕਰਕੇ ਆਈ ਹੋਵੇ। ਮਹਾਰਾਜ ਬਹੁਤ ਚਿੱਤ ਮੇਰਾ ਭੈ ਭੀਗ ਹੋ ਰਿਹਾ ਹੈ। ਅੰਤਰਜਾਮੀ ਸਤਿਗੁਰੂ ਜੀ ਮੁਸਕਰਾ ਕੇ ਬਚਨ ਕੀਤੇ, ਭਾਈ ਮਰਦਾਨਿਆ ਕਿਉਂ ਡਰ ਧਾਰਨ ਕਰਦਾ? ਪਰਮਾਤਮਾ ਦਾ ਨਾਮ ਜਪ, ਪਰਮੇਸ਼ਰ ਨੂੰ ਯਾਦ ਕਰ, ਇਹ ਕੁਝ ਵੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਚਨ ਮੰਨਿਆ, ਪਰ ਕਹਿੰਦੇ ਮਹਾਰਾਜ ਫਿਰ ਵੀ ਡਰਦੇ ਡਰਦੇ ਕਹਿੰਦੇ ਮਹਾਰਾਜ ਮੇਰੇ ਤੋਂ ਨਹੀਂ ਚਲਿਆ ਜਾਂਦਾ। ਇਤਨੀ ਖੌਫਨਾਕ, ਇਤਨੀ ਇਹ ਭੈਦਾਇਕ ਹਨੇਰੀ ਵਗ ਰਹੀ ਹੈ ਕਿ ਮਹਾਰਾਜ ਮੇਰਾ ਦੇਖਣੇ ਨੂੰ ਚਿੱਤ ਵੀ ਨਹੀਂ ਕਰਦਾ। ਇਤਿਹਾਸ ਕਹਿੰਦਾ ਕਿ ਆਪਣਾ ਮੂੰਹ ਲੁਕਾ ਲਿਆ ਭਾਈ ਮਰਦਾਨਾ ਜੀ ਨੇ। ਤੇ ਉਸ ਸਮੇਂ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਬਹੁਤਾ ਯਤਨ ਕੀਤਾ, ਜਦੋਂ ਕਲਯੁਗ ਨੇ ਹਨੇਰੀਆਂ ਵਗਾ ਕਰਕੇ ਦੇਖ ਲਈ ਹੈ ਔਰ ਆਕਾਸ਼ ਦੇ ਵਿੱਚੋਂ ਬਹੁਤ ਜ਼ੋਰ ਦੇ ਨਾਲ ਬੱਦਲਾਂ ਦੀ ਆਵਾਜ਼ ਦੀ ਗਰਜਾ ਕਰਕੇ ਦੇਖ ਲਈ, ਦੇਖਿਆ ਕਿ ਨਹੀਂ ਡਰੇ, ਮੇਰੇ ਭੈ ਦੇ ਅਧੀਨ ਨਹੀਂ ਹੋਏ। ਤੇ ਫਿਰ ਆਪ ਕਹਿੰਦੇ ਕਿ ਕੰਚਨ ਵਰਗਾ, ਸੋਨੇ ਵਰਗਾ ਰੂਪ ਲੈ ਕੇ ਤੇ ਸਤਿਗੁਰਾਂ ਦੇ ਸਾਹਮਣੇ ਪ੍ਰਗਟ ਹੋਇਆ। ਕਲਯੁਗ ਨੇ ਇੱਦਾਂ ਦਾ ਆਪਣਾ ਸਰੂਪ ਬਣਾਇਆ ਕਿ ਸੋਨੇ ਵਰਗਾ ਉਹਦਾ ਸਰੂਪ ਹੈ। ਇਸ ਪ੍ਰਕਾਰ ਇੱਕ ਹੱਥ ਦੇ ਨਾਲ ਉਹਨੇ ਆਪਣੀ ਜ਼ੁਬਾਨ ਪਕੜੀ ਹੋਈ ਸੀ, ਦੂਸਰੇ ਹੱਥ ਦੇ ਨਾਲ ਇੰਦਰੀ ਪਕੜੀ ਹੋਈ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਖਲੋ ਗਿਆ। ਆ ਕੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਆਇਆ ਤੇ ਨਮਸਕਾਰ ਕੀਤੀ, ਸਤਿਗੁਰੂ ਜੀ ਦੇ ਚਰਨਾਂ ਤੇ ਟਹਿ ਪਿਆ। ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛ ਰਹੇ ਆ ਕਿ ਭਾਈ ਤੂੰ ਕੌਣ ਹੈ? ਕਹਿੰਦਾ ਜੀ ਮੈਂ ਕਲਯੁਗ ਹਾਂ, ਮੇਰਾ ਕਲਯੁਗ ਨਾਮ ਹੈ। ਮਹਾਰਾਜ ਹੁਣ ਮੇਰਾ ਸਮਾਂ ਹੈ। ਜਿਵੇਂ ਸਤਿਸੁਖ ਸੀ, ਫਿਰ ਤ੍ਰੇਤਾ ਦੁਆਪਰ ਤੇ ਮਹਾਰਾਜ ਹੁਣ ਕਲਯੁਗ ਹੈ, ਮੇਰਾ ਨਾਮ ਹੀ ਕਲਯੁਗ ਹੈ, ਮੇਰਾ ਹੁਣ ਯੁੱਗ ਚੱਲਦਾ ਪਿਆ ਹੈ। ਇਸ ਪ੍ਰਕਾਰ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਆਉਣ ਦਾ ਮਨੋਰਥ ਕੀ ਹੈ? ਕਿਸ ਕਾਰਜ ਲਈ ਤੂੰ ਆਇਆ? ਅੰਤਰਜਾਮੀ ਸਤਿਗੁਰੂ ਜੀ ਨੂੰ ਹੱਥ ਜੋੜ ਕਰਕੇ ਬੇਨਤੀ ਕਰਨ ਲੱਗਾ, ਜੀ ਮਹਾਰਾਜ ਸਤਿਯੁਗ ਦੇ ਵਿੱਚ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਲੱਖ ਲੱਖ ਵਰੇ ਸੰਸਾਰ ਦੇ ਜੀਵਾਂ ਦੀ ਉਮਰ ਹੋਇਆ ਕਰਦੀ ਸੀ, ਇਸ ਪ੍ਰਕਾਰ ਜੇਕਰ ਕੋਈ ਸ਼ੁਭ ਕਰਮ ਕਰਦਾ ਤੇ ਕਹਿੰਦੇ ਕਿ 100 ਗੁਣਾ ਜਿਹੜਾ ਸੀ ਨਾ ਉਹਦਾ ਫਲ ਪ੍ਰਾਪਤ ਹੋਇਆ ਕਰਦਾ ਸੀਗਾ। ਜੇਕਰ ਕੋਈ ਔਗਣ ਕਰਦਾ, ਭੈੜਾ ਕਰਮ ਕਰਦਾ ਤੇ ਉਹ ਫਿਰ ਸਾਰੇ ਹੀ ਦੇਸ਼ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ। ਇਸ ਪ੍ਰਕਾਰ ਮਹਾਰਾਜ ਫਿਰ ਤ੍ਰੇਤਾ ਆਇਆ, 10,000 ਵਰਾ ਉਮਰ ਰਹਿ ਗਈ ਸੰਸਾਰ ਦੇ ਜੀਵਾਂ ਦੀ। ਉਦੋਂ ਕੋਈ ਜੇਕਰ ਔਗਣ ਭਰਿਆ ਕਰਮ ਕਰਦਾ, ਪਾਪ ਕਰਮ ਕੋਈ ਕਰਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਨਗਰ ਨੂੰ ਉਹਦਾ ਫਲ ਭੁਗਤਣਾ ਪੈਂਦਾ ਸੀ। ਇਉਂ ਫਿਰ ਜਦੋਂ ਦੁਆਪਰ ਦਾ ਸਮਾਂ ਆਇਆ, ਉਸ ਸਮੇਂ ਕੇਵਲ 1000 ਵਰਾ ਸੰਸਾਰ ਦੇ ਜੀਵਾਂ ਦੀ ਉਮਰ ਰਹਿ ਗਈ, ਕਿਉਂਕਿ ਸਹਿਜੇ ਸਹਿਜੇ ਘਟਦੀ ਆਈ ਹੈ। ਪਹਿਲਾਂ ਲੱਖਾਂ ਵਰੇ, ਫਿਰ 10,000। ਇਸ ਪ੍ਰਕਾਰ ਦੁਆਪਰ ਦਾ ਯੁੱਗ ਆਇਆ ਤੇ 1000 ਉਮਰ ਹੋਇਆ ਕਰਦੀ ਸੀ ਉਦੋਂ ਜੀਵਾਂ ਦੀ, 1000 ਵਰਾ। ਕਹਿੰਦਾ ਜੀ ਜਿਹੜਾ ਕੋਈ ਔਗਣ ਭਰਿਆ ਕਰਮ ਕਰਦਾ, ਉਸ ਦੀ ਕੁਲ ਨੂੰ ਉਹਦਾ ਸਾਰਾ ਫਲ ਭੁਗਤਣਾ ਪੈਂਦਾ ਸੀ। ਸਾਰੀ ਕੁਲ ਦੇ ਵਿੱਚ ਉਹਦਾ ਔਗਣ ਕੀਤੇ ਹੋਏ ਬੁਰੇ ਕਰਮ ਦਾ, ਭੈੜੇ ਕੀਤੇ ਹੋਏ ਕੁਕਰਮ ਦਾ ਨਤੀਜਾ ਉਹਨਾਂ ਨੂੰ ਸਹਿਣਾ ਪੈਂਦਾ ਸੀਗਾ। ਇਸ ਪ੍ਰਕਾਰ ਮਹਾਰਾਜ ਹੁਣ ਕਲਯੁਗ ਦਾ ਸਮਾਂ ਕੇਵਲ 100 ਕੁ ਸਾਲ ਉਮਰ ਰਹਿ ਗਈ ਹੈ। ਇਉਂ ਸੈਂਕੜਿਆਂ ਦੇ ਵਿੱਚ ਮਹਾਰਾਜ ਉਮਰ ਰਹਿ ਗਈ ਹੈ ਹੁਣ ਸੰਸਾਰੀ ਜੀਵਾਂ ਦੀ।
ਤੇ ਹੁਣ ਜਿਹੜਾ ਜੀਵ ਆਪ ਔਗਣ ਭਰਿਆ ਕਰਮ ਕਰੇਗਾ ਉਹਨੂੰ ਫਲ ਵੀ ਆਪੇ ਭੁਗਤਣਾ ਪਵੇਗਾ। ਨਾ ਉਹਦੀ ਕੁਲ ਨੂੰ, ਨਾ ਨਗਰ ਵਾਲਿਆਂ ਨੂੰ, ਨਾ ਦੇਸ਼ ਵਾਲਿਆਂ ਨੂੰ, ਕਿਸੇ ਨੇ ਉਹਦੀ ਸਹਾਇਕ ਨਹੀਂ ਬਣਨਾ। ਜਿਹੜਾ ਵੀ ਕੋਈ ਪਾਪ ਕਰਮ ਕਰੇਗਾ, ਚਾਹੇ ਚੰਗਾ ਕਰਮ ਕਰੇਗਾ, ਉਹਨੂੰ ਫਲ ਆਪੇ ਹੀ ਵਿਧੀ ਵਿਧਾਨ ਹੈ। ਇਸ ਪ੍ਰਕਾਰ ਕਹਿ ਲਓ ਕਿ ਤਾਤਪਰਜੇ ਦੇ ਅੰਦਰ ਰੱਖਿਆ ਹੋਇਆ ਹੈ ਕਿ ਇੱਕ ਇਹਨਾਂ ਨੂੰ ਜ਼ੁਬਾਨ ਦੇ ਰਸ ਵਿੱਚ ਲਾ ਦੇਵਾਂਗਾ। ਇੱਕ ਐਸੇ ਸੰਸਾਰ ਦੇ ਜੀਵ ਹੋਣਗੇ, ਉਹਨਾਂ ਨੂੰ ਇੰਦਰੀ ਦੇ ਰਸ, ਕਾਮ ਵਾਸ਼ਨਾ ਦੇ ਵਿਸ਼ਿਆਂ ਵਿਕਾਰਾਂ ਦੇ ਅਧੀਨ ਕਰ ਦੇਵਾਂਗਾ। ਕੋਈ ਵੀ ਪਰਮਾਤਮਾ ਦੀ ਭਾਵ ਭਗਤੀ ਨਹੀਂ ਕਰੇਗਾ। ਤੇ ਮਹਾਰਾਜ ਇੱਦਾਂ ਦੇ ਕਲ ਕਲੇਸ਼ ਸੰਸਾਰ ਦੇ ਅੰਦਰ ਪਾ ਦੇਵਾਂਗਾ ਕਿ ਸਕਾ ਜਿਹੜਾ ਪਿਓ ਤੇ ਪੁੱਤਰ ਹੈ ਨਾ, ਉਹ ਵੀ ਇੱਕ ਦੂਜੇ ਨੂੰ ਵੱਢਣ ਤੱਕ ਜਾਇਆ ਕਰਨਗੇ। ਮਹਾਰਾਜ ਉਹ ਆਪਸ ਵਿੱਚ ਲੜਿਆ ਕਰਨਗੇ। ਇਸੇ ਪ੍ਰਕਾਰ ਨਹੁੰ ਤੇ ਸੱਸ ਦੇ ਵਿੱਚ ਆਪਸ ਵਿੱਚ ਲੜਾਈ ਝਗੜਾ ਹੁੰਦਾ ਹੀ ਰਿਹਾ ਕਰੇਗਾ। ਇੱਕ ਦੂਜੇ ਨੂੰ ਮਹਾਰਾਜ ਅਯੋਗ ਲਫ਼ਜ਼ ਬੋਲਦੀਆਂ ਹੀ ਰਿਹਾ ਕਰਨਗੀਆਂ। ਇੱਦਾਂ ਦਾ ਮਹਾਰਾਜ ਮੈਂ ਵਰਤਾਵਾ ਸੰਸਾਰ ਦੇ ਅੰਦਰ ਵਰਤਾਵਾਂਗਾ। ਤੇ ਮਹਾਰਾਜ ਭਾਈ ਭਾਈ ਜੋ ਭਰਾ ਭਰਾ ਹੋਣਗੇ ਤੇ ਉਹ ਵੀ ਇੱਕ ਦੂਜੇ ਨੂੰ ਵੱਢਣ ਤੱਕ, ਮਾਰਨ ਤੱਕ ਜਾਇਆ ਕਰਨਗੇ। हे ਮਹਾਰਾਜ ਮੈਂ ਇੱਦਾਂ ਦਾ ਵਰਤਾਰਾ ਸੰਸਾਰ ਦੇ ਅੰਦਰ ਵਰਤਾਵਾਂਗਾ। ਤੇ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਇਹ ਕਲਯੁਗ ਜੇਕਰ ਤੂੰ ਐਵੇਂ ਦਾ ਵਰਤਾਰਾ ਵਰਤਾਉਣਾ ਚਾਹੁੰਦਾ ਹੈ, ਤੂੰ ਆਪਣਾ ਕਾਰਜ ਕਰਨਾ ਹੈ। ਪਰ ਇਹ ਯਾਦ ਰੱਖੀ, ਜਿਸ ਜੀਵ ਦੇ ਹਿਰਦੇ ਅੰਦਰ ਸਾਡਾ ਸ਼ਬਦ ਹੋਵੇਗਾ ਨਾ, ਉਹਦੇ ਉੱਪਰ ਤੇਰਾ ਵਸ ਨਹੀਂ ਚੱਲੇਗਾ, ਤੇਰਾ ਬਲ ਨਹੀਂ ਚੱਲੇਗਾ। ਚੱਲੇਗਾ ਜਿਨ੍ਹਾਂ ਦੇ ਹਿਰਦੇ ਅੰਦਰ ਸਾਡਾ ਸ਼ਬਦ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਨੇ ਐਸਾ ਮਹਾਨ ਵਡਿਆਈ ਬਖਸ਼ੀ ਹੈ ਸ਼ਬਦ ਨੂੰ। ਗਰੀਬ ਨਵਾਜ ਸਤਿਗੁਰੂ ਜੀ ਦੇ ਵਚਨ ਸੁਣ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ, ਕਲਯੁਗ ਕਹਿੰਦਾ ਹੈ ਕਿ ਮਹਾਰਾਜ ਸਤ ਵਚਨ ਜੀ ਠੀਕ ਹੈ, ਜਿੱਥੇ ਆਪ ਜੀ ਦਾ ਸ਼ਬਦ ਹੋਵੇਗਾ ਮਹਾਰਾਜ, ਉੱਥੇ ਮੇਰਾ ਬਲ ਨਹੀਂ ਚੱਲੇਗਾ। ਆਪ ਜੀ ਮਹਾਰਾਜ ਕਲਯੁਗ ਦੇ ਭਿਆਨਕ ਸਮੇਂ ਅੰਦਰ ਆਪ ਜੀ ਪਰਮੇਸ਼ਰ ਨੇ ਸਰਗੁਣ ਸਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਦਾ ਆਪ ਜੀ ਦੇ ਚਰਨਾਂ ਵਿੱਚ ਕਿ ਮਹਾਰਾਜ ਆਪ ਜੀ ਮੇਰੇ ਯੁੱਗ ਦੇ ਵਿੱਚ ਚੱਲ ਕੇ ਆਏ ਆ। ਇਸ ਪ੍ਰਕਾਰ ਮਹਾਰਾਜ ਮੈਂ ਕੁਝ ਭੇਟ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰਨੀ ਚਾਹੁੰਦਾ ਹਾਂ, ਕਿਉਂਕਿ ਸਾਰੀ ਸ੍ਰਿਸ਼ਟੀ ਦੇ ਮਾਲਕ ਆਪ ਹੋ। ਸਭ ਜੀਵਾਂ ਨੂੰ ਪੈਦਾ ਕਰਨ ਵਾਲੇ, ਜੀਵਾਂ ਦੀ ਪਰਵਰਿਸ਼ ਕਰਨ ਵਾਲੇ, ਲੈਦਾ ਕਰਨ ਵਾਲੇ, ਸਾਰੀ ਸਮਰੱਥਾ ਆਪ ਜੀ ਦੇ ਹੱਥਾਂ ਵਿੱਚ ਹੈ। ਇਸ ਕਰਕੇ ਮਹਾਰਾਜ ਮੇਰੀ ਇੱਛਾ ਹੈ ਕਿ ਮੈਂ ਕੁਝ ਭੇਟਾ ਆਪ ਜੀ ਨੂੰ ਅਰਪਣ ਕਰਾਂ। हे ਮਹਾਰਾਜ ਸੱਚੇ ਪਾਤਸ਼ਾਹ ਮੇਰੀ ਭੇਟਾ ਸਵੀਕਾਰ ਕਰ ਲਵੋ। ਅੰਤਰਜਾਮੀ ਸਤਿਗੁਰਾਂ ਨੇ ਫੇਰ ਬਚਨ ਕੀਤਾ ਕਿ ਭਾਈ ਤੂੰ ਕੀ ਸਾਨੂੰ ਭੇਟਾ ਅਰਪਣ ਕਰਨੀ ਚਾਹੁੰਦਾ ਹੈ। ਤੇ ਫਿਰ ਕਹਿਣ ਲੱਗਾ, ਮਹਾਰਾਜ ਮੋਤੀਆਂ ਦੇ